ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਜ਼ਰੂਰੀ ਬੇਨਤੀ, ਧਿਆਨ ਨਾਲ ਸੁਣਿਓ ਔਰ ਅੱਗੇ ਤੋਂ ਕੇ ਸ਼ੇਅਰ ਕਰਿਓ। 26 ਔਰ 27 ਤਰੀਕ ਨੂੰ 2 ਦਿਨ ਬਾਬਾ ਦੀਪ ਸਿੰਘ ਜੀ ਨੇ ਤਰਸ ਕੀਤਾ। ਸਾਡੀ ਝੋਲੀ ਦੇ ਵਿੱਚ 2 ਚੁਪਹਿਰਾ ਜਪ ਤਪ ਸਮਾਗਮ ਇਹ ਪਾਏ ਨੇ। 26 ਤਰੀਕ ਐਤਵਾਰ ਦਾ ਚੁਪਹਿਰਾ ਜਪ ਤਪ ਸਮਾਗਮ ਸਵੇਰੇ 11 ਵਜੇ ਤੋਂ 3:30 ਵਜੇ ਤੱਕ, ਔਰ 27 ਦਾ ਹਰ ਮਹੀਨੇ ਦੀ ਤਰ੍ਹਾਂ ਜੋ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਕੇ ਅਸੀਂ ਚੁਪਹਿਰਾ ਕਰਦੇ ਹਾਂ। ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਦੋਵੇਂ ਦਿਨ ਚੁਪਹਿਰਾ ਜਪ ਤਪ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਆਪ ਜੀ ਆਓ, ਬਾਪੂ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਓ, ਚੁਪਹਿਰਾ ਜਪ ਤਪ ਸਮਾਗਮ ਦੇ ਵਿੱਚ ਹਾਜ਼ਰੀਆਂ ਭਰੋ ਔਰ ਆਪਣੇ ਆਪਣੇ ਪੁੱਠੇ ਕਰਮਾਂ ਨੂੰ ਸਿੱਧੀਆਂ ਕਰਵਾਓ। ਸਾਰੀ ਸੰਗਤ ਨੂੰ ਪਤਾ ਹੈ ਚੁਪਹਿਰਿਆਂ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਜਿਹੜੇ ਹਾਜ਼ਰੀਆਂ ਭਰਦੇ ਹੋ, ਤੁਹਾਡੀ ਕੱਲਿਆਂ ਦੀ ਝੋਲੀ ਨਹੀਂ ਭਰਦੇ, ਤੁਹਾਨੂੰ ਝੋਲੀਆਂ ਭਰਨ ਵਾਲਾ ਬਣਾ ਦਿੰਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਇੱਕ ਇੱਕ ਦੇ ਦੁੱਖਾਂ ਨੂੰ ਕੱਟਦੇ ਨੇ। ਆਓ ਭਾਗਾਂ ਵਾਲਿਓ, 26 ਔਰ 27 ਤਰੀਕ ਨੂੰ ਦੋਵੇਂ ਦਿਨ ਰਾਮ ਤੀਰਥ ਰੋਡ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਰਿਵਾਰਾਂ ਸਮੇਤ ਪਹੁੰਚੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਹ ਦੋਵੇਂ ਦਿਨ ਦੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਚੈਨਲ ਔਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦੇ ਇਹ ਤਿੰਨੇ ਚੈਨਲਾਂ ਦੇ ਉੱਤੇ ਇਹ ਦੋਵੇਂ ਦਿਨ ਦੇ ਸਮਾਗਮ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। 28 ਮਈ ਰਾਤ 8:30 ਤੋਂ 10 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਰਾਦਾਬਾਦ ਯੂਪੀ ਵਿਖੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨ ਵਾਸਤੇ ਦਾਸ ਪਹੁੰਚ ਰਿਹਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ, ਜਿਹੜੇ ਰੋਜ਼ ਜੁੜਦੇ ਹੋ, ਸਾਰਿਆਂ ਨੇ ਇਸ ਸਮਾਗਮ ਦੇ ਵਿੱਚ ਦਰਸ਼ਨ ਦੇਣੇ। ਔਰ ਇੱਕ ਵਿਸ਼ੇਸ਼ ਬੇਨਤੀ, 28 ਤਰੀਕ ਨੂੰ ਰਾਤੀ ਅਸੀਂ ਮੁਰਾਦਾਬਾਦ ਕਰਨਾ ਔਰ 29 ਤਰੀਕ ਸਵੇਰੇ 11 ਤੋਂ 1 ਵਜੇ ਤੱਕ ਪਿੰਡ ਅਹਿਮਦਾਬਾਦ ਨੇੜੇ ਦਮਨ ਪਲਾਈਵੁੱਡ ਮੇਨ ਰੋਡ, ਦਮੋਰਾ, ਰਾਮਪੁਰ। ਇਹ ਰਾਮਪੁਰ ਯੂਪੀ ਵਿਖੇ ਸਵੇਰ ਦਾ ਦੀਵਾਨ ਹੈ 29 ਤਰੀਕ। ਔਰ ਤੁਹਾਨੂੰ ਇਹ ਦੱਸਦਿਆਂ ਹੋਏ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਇਸ ਜਗ੍ਹਾ ਦੇ ਉੱਤੇ ਪਹਿਲੀ ਵਾਰੀ ਦੀਵਾਨ ਰੱਖਿਆ ਤੇ ਇਹ ਉਹੋ ਹੀ ਜਗ੍ਹਾ ਹੈ ਜਿੱਥੇ ਤੁਹਾਡਾ ਅਗਲਾ ਯੂਨਿਟ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾ ਬਣ ਰਿਹਾ ਤੇ ਇਹ ਤੁਹਾਡਾ ਸਾਰਿਆਂ ਦਾ ਪਰਿਵਾਰਕ ਮੈਂਬਰਾਂ ਦਾ ਫਰਜ਼ ਹੈ ਕਿ ਇਹ ਸਮਾਗਮ ਦੇ ਵਿੱਚ ਆ ਕੇ ਆਪ ਜੀ ਆਪਣੀ ਨਵੀਂ ਜਗ੍ਹਾ ਵੇਖੋ ਵੀ ਕਿਵੇਂ ਕਿਵੇਂ ਸੇਵਾਵਾਂ ਦੇ ਕਾਰਜ ਉੱਥੇ ਪ੍ਰਾਰੰਭ ਹੋਣੇ ਨੇ। ਉਹ ਵੀ ਸ਼ੁਰੂਆਤ ਇਸ ਜਗ੍ਹਾ ਦੇ ਉੱਤੇ ਕੀਤੀ ਜਾਏਗੀ। ਭਾਵੇਂ ਜਿੰਨੇ ਮਰਜ਼ੀ ਤੁਸੀਂ ਬਿਜ਼ੀ ਹੋਵੋ, ਮੇਰੀ ਬੇਨਤੀ ਹੈ ਇਹ 2 ਦਿਨ ਦਾ ਸਮਾਂ ਰਾਮਪੁਰ ਦੀਆਂ ਸੰਗਤਾਂ, ਮੁਰਾਦਾਬਾਦ ਦੀਆਂ ਸੰਗਤਾਂ, ਬਿਜਨੌਰ ਦੀਆਂ, ਹੋਰ ਜਿਹੜੇ ਤੁਸੀਂ ਨੇੜੇ ਤੇੜੇ ਦੇ ਉੱਥੇ ਰਹਿਣ ਵਾਲੇ ਹੋ, ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ 28 ਤਰੀਕ ਰਾਤੀ ਮੁਰਾਦਾਬਾਦ ਔਰ 29 ਤਰੀਕ ਨੂੰ ਸਵੇਰੇ ਦਮੋਰਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ। ਇਹ 2 ਦਿਨ ਆਪਾਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਜਸ ਗਾਵਾਂਗੇ, ਉਹਨਾਂ ਦੀਆਂ ਖੁਸ਼ੀਆਂ ਲਵਾਂਗੇ। ਔਰ ਇਹ ਸਾਰੇ ਪ੍ਰੋਗਰਾਮ ਸਾਡੇ YouTube ਚੈਨਲਾਂ ਦੇ ਉੱਤੇ ਜੋ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਇਹਨਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਦੂਜੇ ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ, ਦੂਰੋਂ ਨੇੜਿਓਂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਗੁਰਦੁਆਰਾ ਡੇਰਾ ਸੰਤ ਭਗਤ ਸਿੰਘ ਜੀ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਏ ਔਰ ਹੋ ਰਹੇ ਨੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਗੁਰੂ ਜੀ ਦੀ ਗੋਦੀ ਵਿੱਚ ਸਜੀਆਂ ਸਜ ਰਹੀਆਂ ਨੇ। ਉੱਥੇ ਵੱਡੀ ਗਿਣਤੀ ਦੇ ਵਿੱਚ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਭਾਈ ਅਮਨਦੀਪ ਸਿੰਘ ਜੀ ਮੋਟੀਵੇਸ਼ਨਲ ਵੀਡੀਓ ਔਰ ਤੀਸਰਾ ਚੈਨਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ, ਇਹ ਤਿੰਨੇ ਚੈਨਲਾਂ ਦੇ ਮਾਧਿਅਮ ਰਾਹੀਂ ਬੇਅੰਤ ਪਰਿਵਾਰਕ ਮੈਂਬਰ ਜੁੜੇ ਔਰ ਜੁੜ ਰਹੇ ਨੇ। ਸਭ ਤੋਂ ਪਹਿਲਾਂ
ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਨਿਵਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟੇਕਿਆ ਹੋਇਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਜਿਹੜੀਆਂ ਸੰਗਤਾਂ ਲਾਈਵ ਦੇ ਮਾਧਿਅਮ ਰਾਹੀਂ ਜੁੜੀਆਂ ਨੇ, ਅੱਗੇ ਤੋਂ ਅੱਗੇ 20 50 ਨੂੰ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਅੱਗੇ ਤੁਸੀਂ ਮੈਸੇਜ ਕਰੋ ਕਿ ਵੱਧ ਤੋਂ ਵੱਧ ਉਹ ਵੀ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰਨ, ਤਾਂ ਜੋ ਅੰਮ੍ਰਿਤ ਵੇਲੇ ਦਾ ਲਾਹਾ ਬਹੁਤ ਸਾਰੇ ਪਰਿਵਾਰਕ ਮੈਂਬਰ ਲੈ ਸਕਣ। ਆਓ ਰੋਜ਼ਾਨਾ ਦੀ ਤਰ੍ਹਾਂ ਭਾਵਨਾ ਉਹ ਹੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਚੌਂਕੜਾ ਮਾਰ ਕੇ ਬੈਠੇ, ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ, ਤੇ ਕੁਝ ਕੁ ਮਿੰਟ ਵਾਹਿਗੁਰੂ ਗੁਰਮੰਤਰ ਦਾ ਜਾਪ ਚੌਂਕੜੇ ਮਾਰੋ। ਜਿਨ੍ਹਾਂ ਦੀ ਸਿਹਤ ਰਾਜੀ ਕਮਰ ਸਿੱਧੀ ਕਰ ਲਓ, ਨੇਤਰ ਬੰਦ, ਗੁਰੂ ਪਿਤਾ ਦੇ ਚਰਨਾਂ ਦਾ ਧਿਆਨ ਔਰ ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਿਓ। ਸਾਹ ਜਿਹੜੇ ਆ ਜਾ ਰਹੇ ਨੇ, ਅਸੀਂ ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਨਹੀਂ ਕਰਦੇ, ਸਾਹਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਦੇ ਹੋਏ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਭ ਨੇ ਜੁੜਨਾ। ਔਰ ਅੱਜ ਗੁਰੂ ਰਾਮਦਾਸ ਜੀ ਦੇ ਸਕੂਲ ਦੇ ਵਿੱਚੋਂ ਨਵੀਂ ਗੱਲ ਸਿੱਖ ਕੇ ਜਾਣੀ। ਨਵੀਂ ਗੱਲ ਕੱਲ ਸਿੱਖਿਆ ਸੀ, ਮਾਤਾ ਪਿਤਾ ਦਾ ਸਤਿਕਾਰ ਕਰਨਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਤੇ ਜੀ। ਅੱਜ ਇੱਕ ਹੋਰ ਨਵੀਂ ਗੱਲ, ਹੋਰ ਨਵਾਂ ਲੈਸਨ ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚੋਂ ਲੈ ਕੇ ਜਾਣਾ। ਔਰ ਮੇਰੀ ਬੇਨਤੀ, ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵੀ ਨਾਲ ਲਿਆਇਓ। ਕੋਈ ਨਹੀਂ, ਅੰਮ੍ਰਿਤ ਵੇਲੇ ਦੇ ਕਰਕੇ ਜੇ ਇੱਕ ਦਿਨ ਸਕੂਲ ਮਿਸ ਵੀ ਕਰਾਉਣਾ ਪੈ ਜੇ, ਮੈਂ ਇਸ ਹੱਕ 'ਚ ਹਾਂ ਕਿ ਬੱਚੇ ਵੱਧ ਤੋਂ ਵੱਧ ਪੜ੍ਹਨ, ਵੱਧ ਤੋਂ ਵੱਧ ਪੜ੍ਹਾਈ ਕਰਨੀ ਚਾਹੀਦੀ ਹੈ। ਪਰ ਕਈ ਵਾਰੀ ਕੋਈ ਵਿਆਹ ਸ਼ਾਦੀ ਦਾ ਦਿਨ ਆਵੇ, 5-5 10-10 ਛੁੱਟੀਆਂ ਅਸੀਂ ਕਰਵਾ ਲੈਂਦੇ ਹਾਂ, ਤੇ ਜੇ ਇੱਕ ਦਿਨ ਅੰਮ੍ਰਿਤ ਵੇਲੇ ਕਰਕੇ ਤੁਸੀਂ ਮਿਸ ਕਰਾ ਲਓਗੇ ਨਾ, ਗੁਰੂ ਨੇ ਬਰਕਤਾਂ ਹੀ ਪਾਉਣੀਆਂ। ਬੱਚਿਆਂ ਨੂੰ ਨਾਲ ਲੈ ਕੇ ਆਇਓ, ਕੱਲ੍ਹ ਤੋਂ ਹੋਰ ਵੱਡੀ ਗਿਣਤੀ ਦੇ ਵਿੱਚ ਆਓ। ਬੜੇ ਪਿਆਰ 'ਚ ਸਾਰੀ ਸੰਗਤ ਹਾਜ਼ਰੀ ਲਾਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ उठत सुखिया बैठत सुखिया पौ नहीं लगे जैसे बुझिया ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈਸੇ ਭੁਜੀਆ उठत सुखिया बैठत सुखिया पौ नहीं लगे जैसे बुझिया ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲਾਗੇ ਜੈਸੇ ਭੁਜੀਆ वाहेगुरु 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 ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ राखा एक हमारा स्वामी सगल कटा का अंतर जामी राखा एक हमारा स्वामी सगल कटा का अंतर जामी राखा एक हमारा स्वामी सगल कटा का अंतर जामी राखा एक हमारा स्वामी सगल कटा का अंतर जामी वाहेगुरु 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨ ਲਖਨ ਜੀ ਧੰਨ ਬਾਬਾ ਦੀਪ ਦੀਪ ਸਿੰਘ ਜੀ सोए अचिंता जाग अचिंता
जहाँ कहाँ प्रभ तुवर तंता। सोए अचिंता जाग अचिंता जहाँ कहाँ प्रभ तू वर्तन्ता। सोए अचिंता जाग अचिंता जहाँ कहाँ प्रभ तू वर्तन्ता। सोए अचिंता जाग अचिंता जहाँ कहाँ प्रभ तू वर्तन्ता। वाहे गुरु वाहे गुरु वाहे गुरु वाहे गुरु वाहे गुरु जुड़ जाओ सारे। वाहे गुरु वाहे गुरु वाहे गुरु। धन गुरु रामदास जी। गुरु रामदास जी सारे कहो धन गुरु रामदास जी। धन गुरु रामदास जी और न लखो न जी धन बाबा दीप सिंह जी। कर सुख वसया बाहर सुख पाया। कहो नानक गुर मंत्र दृढ़ाया। हर सुख वसिया बाहर सुख पाया। कहो नानक गुर मंत्र दृढ़ाया। कर सुख वसया बाहर सुख पाया। कहो नानक गुर मंत्र दृढ़ाया। कर सुख वसिया बाहर सुख पाया। कहो नानक गुर मंत्र दृढ़ाया। वाहे गुरु 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 वाहे गुरु। एक ओंकार सतनाम करता पुरख निरभव निर्वैर अकाल मूरत अजूनी सर्वं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निरभव निर्वैर अकाल मूरत अजूनी सर्वं गुर प्रसाद जप। आद सच जुगाद सच है भी सच नानक होसी भी सच। एक ओंकार सतनाम करता पुरख निरभव निर्वैर अकाल मूरत अजूनी सर्वं
ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹਰੇ ਹੈ ਵੀ ਲਓ ਸੱਚ ਹਾਜ਼ਰੀ। ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ 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 ਮੈਂ ਤੇਰਾ ਤੂੰ ਮੇਰਾ 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 ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਸਾਰੇ ਤੂੰ ਮੇਰਾ ਮੈਂ ਤੇਰਾ 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 ਤੂੰ ਮੇਰਾ ਵਾਹਿਗੁਰੂ 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 ਵਾਹਿਗੁਰੂ
ਸਾਰੇ ਵਾਹਿਗੁਰੂ ਵਾਹਿਗੁਰੂ ਲਓ ਹਾਜ਼ਰੀਆਂ ਵਾਹਿਗੁਰੂ 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 ਸੰਗਤ ਜੀ ਹੋਰ ਉੱਚੀ ਕਰੋ ਯਾਦ ਸਾਈਂ ਨੂੰ ਵਾਹਿਗੁਰੂ 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 ਵੱਡੀ ਆਵਾਜ਼ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ 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 ਹੋਰ ਉੱਚੀ ਹੋਰ ਉੱਚੀ ਵਾਹਿਗੁਰੂ 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 ਇੱਕ ਮਿੰਟ ਸੰਗਤ ਦੀ ਆਵਾਜ਼ ਵਾਹਿਗੁਰੂ 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 ਸੰਗਤ ਦੀ ਆਵਾਜ਼ ਵਾਹਿਗੁਰੂ 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 ਰੂ ਹੋਰ ਉੱਚੀ ਗੱਜ ਕੇ ਰੂ 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 ਵਾਹਿਗੁਰੂ 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 ਇਧਰ ਵਾਲੇ ਵੀ ਸਾਰੇ ਰੂ ਵਾਹਿਗੁਰੂ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ
ਬਾਬਾ ਦੀਪ ਸਿੰਘ ਜੀ। ਸਾਰੇ ਕਹੋ ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ। 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 ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜਦੋਂ ਇਹ ਨਾਮ ਲੈਣਾ ਹੈ ਨਾ, ਉਹ ਫੀਲਿੰਗ ਦੇ ਨਾਲ ਲੈਣਾ ਹੈ, ਜਿਵੇਂ ਪੁੱਤ ਨੂੰ ਧੀ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਨਾ, ਆਵਾਜ਼ ਮਾਰਦਾ ਡੈਡੀ ਪਾਪਾ ਆਹ ਚੀਜ਼ ਚਾਹੀਦੀ ਮੈਨੂੰ। ਉਹ ਫੀਲਿੰਗ ਦੇ ਨਾਲ ਨਾਮ ਲਓ ਔਰ ਸਵਾਸਾਂ ਦੀ ਪ੍ਰਕਿਰਿਆ ਨੂੰ ਮਹਿਸੂਸ ਕਰਿਓ, ਨਾਲ ਨਾਲ ਮਨ ਬੜੀ ਜਲਦੀ ਜੁੜੇਗਾ ਉਸ ਫੀਲਿੰਗ ਦੇ ਨਾਲ ਕਿ ਬਾਬਾ ਜੀ ਤੁਸੀਂ ਮੇਰੇ ਪਿਤਾ ਹੋ, ਤੁਸੀਂ ਮੇਰੀ ਮਾਂ ਹੋ, ਤੁਹਾਥੋਂ ਨਹੀਂ ਮੰਗਣਾ, ਕਿਹਦੇ ਕੋਲੋਂ ਮੰਗਣਾ। ਕਰੋ ਕਿਰਪਾ ਪਿਆਰ ਨਾਲ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ। ਮੈਂ ਤੇਰਾ ਮੈਂ ਤੇਰਾ, ਮੈਂ ਤੇਰਾ ਤੂੰ ਮੇਰਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਸਾਰੇ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਸਾਰੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਰਾਮਦਾਸ ਜੀ ਵਾਹਿਗੁਰੂ 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 ਤੁਹਾਡੀ ਆਵਾਜ਼ ਵਾਹਿਗੁਰੂ 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 ਲੈ ਲਓ ਖੁਸ਼ੀਆਂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਸਾਰੇ ਵਾਹਿਗੁਰੂ ਵਾਹਿਗੁਰੂ ਰੁਚੀ ਵਾਹਿਗੁਰੂ ਰੁਚੀ ਵਾਹਿਗੁਰੂ 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 ਜਪੋ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਵਾਹ ਵਾਹ ਸ਼ੁਕਰਾਨੇ ਅਕਾਲ ਧੰਨ ਗੁਰੂ ਸ਼ੁਕਰਾਨੇ ਸਤਿ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਅੱਜ ਦੂਸਰਾ ਦਿਨ ਅੰਮ੍ਰਿਤ ਵੇਲੇ ਦੇ ਸਮਾਗਮਾਂ ਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਬੇਅੰਤ ਸੰਗਤ ਰੂਪੀ ਪਰਿਵਾਰਕ ਮੈਂਬਰ ਦੂਰੋਂ ਨੇੜਿਓਂ ਚੱਲ ਕੇ ਗੁਰੂ ਪਿਤਾ ਜੀ ਦੀ ਗੋਦੀ ਵਿੱਚ ਜੁੜੇ ਨੇ। ਹੁਣੇ ਤੁਸੀਂ ਸਾਰੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸੀ। ਮੈਂ ਸੱਚ ਕਹਿ ਰਿਹਾ, ਇੰਨਾ ਆਨੰਦ ਆ ਰਿਹਾ ਸੀ, ਇਦਾਂ ਦੀ ਫੀਲਿੰਗ ਆ ਰਹੀ ਸੀ ਕਿ ਤੁਸੀਂ ਇਕੱਲੇ ਜਾਪ ਨਹੀਂ ਕਰ ਰਹੇ, ਤੁਹਾਡੇ ਨਾਲ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਵੀ ਜਾਪ ਕਰ ਰਹੇ ਨੇ। ਆਖੋ ਸਤਿ ਸ੍ਰੀ ਅਕਾਲ ਇਦਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਆਪ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਤੁਹਾਡੇ ਵਿੱਚ ਵਰਤ ਰਹੇ ਹੋਣ ਤੇ ਤੁਹਾਡੇ ਕੋਲੋਂ ਸੇਵਾ ਲੈ ਰਹੇ ਹੋਣ। ਆਖੋ ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ, ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੇਨਤੀ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ, ਸੁਣਿਓ ਧਿਆਨ ਨਾਲ। ਹਰ ਵੇਲੇ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼ ਕਰਿਆ ਕਰੋ, ਹਰ ਵੇਲੇ
ਜ਼ਿੰਦਗੀ ਦੇ ਵਿੱਚ ਜਿਹੋ ਜਿਹਾ ਮਰਜ਼ੀ ਸਮਾਂ ਆ ਰਿਹਾ ਨਾ, ਪੋਜ਼ਿਟਿਵ ਰਹੋ, ਪੋਜ਼ਿਟਿਵ। ਕਿ ਇਹ ਸਮਾਂ ਕੁਝ ਨਾ ਕੁਝ ਮੈਨੂੰ ਸਿਖਾ ਰਿਹਾ ਹੈ, ਇਹ ਸਮਾਂ ਕੁਝ ਨਾ ਕੁਝ ਮੇਰੀ ਨੇੜਤਾ ਮੇਰੇ ਮਾਲਕ ਦੇ ਨਾਲ ਵਧਾ ਰਿਹਾ ਹੈ। ਜੇ ਇਹ ਕਿਤੇ ਲਾਈਫ ਵਿੱਚ ਗਿਰਾਵਟ ਦਾ ਸਮਾਂ ਨਾ ਆਉਂਦਾ, ਸ਼ਾਇਦ ਮੈਂ ਅੰਮ੍ਰਿਤ ਵੇਲੇ ਉੱਠਣਾ ਹੀ ਨਹੀਂ ਸੀ। ਹਾਂਜੀ, ਇੱਦਾਂ ਸੋਚਿਆ ਕਰੋ। ਉਹ ਚੀਜ਼ ਨੂੰ ਕੋਸਣ ਦੀ ਜਗ੍ਹਾ ਤੇ ਉਹਦੇ ਵਿੱਚੋਂ ਗੁਣ ਲੈ ਲਿਆ ਕਰੋ, ਗੁਣ। ਪੋਜ਼ਿਟਿਵ ਰਹੋ, ਹਮੇਸ਼ਾ ਪੋਜ਼ਿਟਿਵ, ਪੋਜ਼ਿਟਿਵ ਸੋਚੋ। ਕੋਈ ਨਹੀਂ ਹੋ ਗਿਆ, ਕੋਈ ਗੱਲ ਨਹੀਂ। ਬਾਬਾ ਦੀਪ ਸਿੰਘ ਬੈਠੇ ਨੇ, ਜਿਨ੍ਹਾਂ ਨੇ ਹੁਣ ਤੱਕ ਸਾਂਭਿਆ, ਅੱਗੇ ਵੀ ਉਹਨਾਂ ਨੇ ਸਾਂਭਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਬੱਚਾ ਆਪਣੇ ਬਾਪ ਦੇ ਨਾਲ ਨਾ ਗੱਡੀ ਦੇ ਵਿੱਚ ਬੈਠਾ ਜਾ ਰਿਹਾ, ਤੇ ਇੱਕਦਮ ਆਪਣੇ ਪਿਤਾ ਨੂੰ ਪਤਾ ਕੀ ਕਹਿੰਦਾ, ਕਹਿੰਦਾ ਪਿਤਾ ਜੀ ਉਹ ਵੇਖੋ ਸਾਹਮਣੇ ਪੁੱਲ ਏ, ਪੁੱਲ, ਫਲਾਈਓਵਰ ਬਣਿਆ, ਪੁੱਲ ਏ, ਤੇ ਜਿਹੜੇ ਮਿਸਤਰੀ ਮਜ਼ਦੂਰ ਨੇ ਕਰ ਕੀ ਰਹੇ ਨੇ, ਜਿਹੜੀ ਪੁੱਲ ਦੇ ਥੱਲੇ ਲੱਕੜੀਆਂ ਦੀ ਸਪੋਰਟ ਲੱਗੀ ਹੋਈ ਹੈ ਨਾ, ਉਹ ਲੱਕੜੀਆਂ ਦੀ ਸਪੋਰਟ ਨੂੰ ਤੋੜੀ ਜਾ ਰਹੇ ਨੇ। ਪਿਤਾ ਜੀ ਕੁਝ ਮਿੰਟਾਂ ਦੇ ਵਿੱਚ, ਕੁਝ ਘੰਟਿਆਂ ਦੇ ਵਿੱਚ ਇਹ ਸਾਰੇ ਦੇ ਸਾਰੇ ਪੁੱਲ ਨੇ ਡਿੱਗ ਜਾਣਾ, ਸਾਰੀ ਸਪੋਰਟ ਉਹ ਖਤਮ ਕਰ ਰਹੇ ਨੇ। ਤੇ ਉਸ ਵੇਲੇ ਬਾਪ ਪਤਾ ਕੀ ਕਹਿੰਦਾ, ਕਹਿਣ ਲੱਗਾ ਪੁੱਤਰਾ ਇਹ ਪੁੱਲ ਨੇ ਡਿੱਗਣਾ ਨਹੀਂ। ਕਹਿੰਦੇ ਜੀ ਜਿਹੜੀ ਸਪੋਰਟ ਲੱਗੀ ਥੱਲੇ, ਜਿਹੜੀਆਂ ਲੱਕੜੀਆਂ ਨੇ, ਉਹ ਸਾਰੀ ਸਪੋਰਟ ਇਹ ਹਟਾਈ ਜਾ ਰਹੇ, ਕੁਝ ਸਮੇਂ ਦੇ ਵਿੱਚ ਪੁੱਲ ਡਿੱਗ ਜਾਏਗਾ। ਕਹਿੰਦੇ ਨਹੀਂ ਇਹ ਪੁੱਲ ਡਿੱਗੇਗਾ ਨਹੀਂ। ਕਹਿੰਦੇ ਜੀ ਕਿਉਂ ਨਹੀਂ ਡਿੱਗੇਗਾ? ਕਹਿੰਦੇ ਧਿਆਨ ਨਾਲ ਵੇਖ, ਲੱਕੜੀਆਂ ਦੀ ਸਪੋਰਟ ਨੂੰ ਹਟਾਇਆ ਜਾ ਰਿਹਾ ਹੈ ਤੇ ਨਾਲ ਨਾਲ ਸੀਮਟ ਦੀ, ਲੋਹੇ ਦੀ, ਉਹ ਸਟੀਲ ਦੀ ਸਾਰੀ ਸਪੋਰਟ ਲਗਾਈ ਜਾ ਰਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੇ ਲੱਕੜੀਆਂ ਦੀ ਸਪੋਰਟ ਹਟ ਰਹੀ ਹੈ ਨਾ, ਤੇ ਸਾਰੀ ਇਹ ਸਟੀਲ ਦੀ, ਲੋਹੇ ਦੀ, ਸੀਮਟ ਦੀ ਸਪੋਰਟ ਉਸ ਪੁੱਲ ਨੂੰ ਲੱਗ ਰਹੀ ਹੈ। ਲੱਕੜੀਆਂ ਦੀ ਸਪੋਰਟ ਉਤਰਨ ਦੇ ਨਾਲ ਇਹ ਡਿੱਗੇਗਾ ਨਹੀਂ, ਸਗੋਂ ਸੀਮਟ ਦੀ, ਇਹ ਲੋਹੇ ਦੀ ਸਪੋਰਟ ਮਿਲਣ ਦੇ ਨਾਲ ਪਹਿਲੇ ਤੋਂ ਵੀ ਵੱਧ ਮਜ਼ਬੂਤ ਬਣ ਜਾਏਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਈ ਵਾਰੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਮਾਹੌਲ ਆ ਜਾਂਦਾ ਹੈ, ਕਾਰੋਬਾਰ 'ਚ ਗਿਰਾਵਟ ਆ ਗਈ, ਕਈ ਵਾਰੀ ਆ ਜਾਂਦੀ। ਕਈ ਵਾਰੀ ਇਹੋ ਜਿਹਾ ਮਾਹੌਲ ਆ ਜਾਂਦਾ, ਘਰ ਦਾ ਜੀ ਪਰੇਸ਼ਾਨ ਕਰਨ ਲੱਗ ਪੈਂਦਾ। ਕਈ ਵਾਰੀ ਇਹੋ ਜਿਹਾ ਮਾਹੌਲ ਆ ਜਾਂਦਾ, ਜਿਨ੍ਹਾਂ ਦੇ ਉੱਤੇ ਇਤਬਾਰ ਪੂਰਾ ਕੀਤਾ ਹੁੰਦਾ ਨਾ, ਉਹ ਹੀ ਘਰ ਨੂੰ ਲੁੱਟਣ ਲੱਗ ਪੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਦੇ ਉੱਤੇ ਪੂਰਾ ਭਰੋਸਾ ਕੀਤਾ ਹੁੰਦਾ ਨਾ, ਇਹ ਤੇ ਮੇਰੇ ਮਰਨ ਤੱਕ ਦਾ ਸਾਥੀ, ਇਹ ਪਿੱਠ ਦੇ ਵਿੱਚ ਛੁਰਾ ਹੋਈ ਮਾਰ ਜਾਂਦੇ ਨੇ। ਹਾਂਜੀ, ਸੱਚਾਈ ਕਹਿ ਰਹੇ ਹਾਂ, ਸੱਚਾਈ, ਸੱਚ ਹੈ। ਪਰ ਧਿਆਨ ਨਾਲ ਵੇਖਿਓ, ਛੁਰਾ ਮਾਰਨ ਵਾਲਾ ਵੱਡਾ ਨਹੀਂ, ਛੁਰਿਆਂ ਤੋਂ ਬਚਾਉਣ ਵਾਲਾ ਵੱਡਾ। ਬਸ ਆਹ ਚੀਜ਼ ਦਾ ਖਿਆਲ ਰੱਖਣਾ। ਲੱਕੜੀਆਂ ਦੀ ਸਪੋਰਟ ਜੇ ਹਟ ਰਹੀ ਹੈ ਨਾ, ਟੈਨਸ਼ਨ ਕਿਉਂ ਲੈਣੀ? ਹਾਏ ਮੇਰਾ ਸਾਥੀ ਸੀ, ਉਹਨੇ ਇਦਾਂ ਕਿਉਂ ਕਰਤਾ, ਉਹਨੇ ਇਦਾਂ ਕਿਉਂ ਕਰਤਾ। ਉਹ ਲੱਕੜੀਆਂ ਦੀ ਸਪੋਰਟ ਜੇ ਹਟ ਰਹੀ ਹੈ ਨਾ, ਕੀ ਪਤਾ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਜੀ ਨੇ ਕਿੱਡੀ ਮਜ਼ਬੂਤ ਤੈਨੂੰ ਸੰਗਤ ਦੇਣੀ ਹੋਵੇ, ਤੇਰੇ ਕਪਾਟ ਖੋਲਣੇ ਹੋਣ, ਤੇਰੀ ਅੱਖ ਖੋਲਣੀ ਹੋਵੇ। ਉਹ ਭੋਲਿਆ, ਜਿਹੜੇ ਬੂਏ ਨੂੰ ਛੱਡਿਆ ਹੀ ਨਾ, ਫਿਰ ਉਸ ਬੂਏ ਨਾਲ ਜੁੜ ਜਾ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਕੀ ਜੀ। ਪਤਾ ਵੱਡੀ ਸਪੋਰਟ ਤੈਨੂੰ ਮਿਲਣੀ ਹੋਵੇ। ਟੈਨਸ਼ਨ ਨਾ ਰੱਖ, ਹਰ ਵੇਲੇ ਪੋਜ਼ਿਟਿਵ ਰਹਿ, ਹਰ ਵੇਲੇ। ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਆ ਜਾਂਦੀ ਹੈ ਲਾਈਫ ਦੇ ਵਿੱਚ, ਪਰ ਮੇਰੀ ਬੇਨਤੀ ਹੈ, ਬੀ ਪੋਜ਼ਿਟਿਵ। ਹਰ ਵੇਲੇ, ਹਰ ਵੇਲੇ ਪੋਜ਼ਿਟਿਵ ਸੋਚੋ ਕਿ ਜੇ ਅੱਜ ਕੋਈ ਉਤਰਾਈ ਦਾ ਸਮਾਂ ਆ ਗਿਆ ਮੇਰੀ ਲਾਈਫ ਦੇ ਵਿੱਚ, ਕੱਲ ਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਪਤਾ ਨਹੀਂ ਕਿੰਨੀਆਂ ਕੁ ਚੜਾਈਆਂ ਕਰਾਉਣੀਆਂ ਮੇਰੀਆਂ। ਸ਼ੇਰ 10 ਕਦਮ ਪਿੱਛੇ ਗਿਆ, ਪਿੱਛੇ 10 ਕਦਮ ਜਦੋਂ ਪਿੱਛੇ ਜਾਂਦਾ ਹੈ ਨਾ, ਪਤਾ ਕਿਉਂ ਜਾਂਦਾ? ਹਜ਼ਾਰਾਂ ਕਦਮ ਉਹਨੇ ਤੇਜ਼ ਸਪੀਡ ਦੇ ਨਾਲ ਅੱਗੇ ਵਧਣਾ ਹੁੰਦਾ ਹੈ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਮੈਂ ਸਿੰਘ ਅੱਗੇ ਵੀ ਜੀ। ਇੱਕ ਵਾਰੀ ਇਹ ਬਚਨ ਸੁਣਾਇਆ ਸੀ। ਹਿੰਦੂ ਧਰਮ ਦੇ ਮਹਾਂਪੁਰਖ ਨੇ, ਔਰਤ ਨੇ, ਕਾਫੀ ਉਹਨਾਂ ਦੀ ਸਿਹਤ ਢਿੱਲੀ ਹੋਈ। ਜਦੋਂ ਢਿੱਲੀ ਹੋਈ ਸਿਹਤ,
ਤੇ ਕੁਝ ਪ੍ਰੇਮੀ ਉਹਨਾਂ ਦਾ ਪਤਾ ਲੈਣ ਵਾਸਤੇ ਗਏ ਤੇ ਮਨ ਵਿੱਚ ਇਹੋ ਹੀ ਚੀਜ਼ ਸੀ ਕਿ ਮਹਾਂਪੁਰਸ਼ਾਂ ਨੂੰ ਜਾ ਕੇ ਕਵਾਂਗੇ ਜੀ ਬੜੀ ਦੁੱਖ ਦੀ ਗੱਲ ਏ, ਤੁਹਾਡੇ ਤੇ ਆਹ ਸਮਾਂ ਬਣ ਗਿਆ। ਜਦੋਂ ਗਏ ਮਹਾਂਪੁਰਸ਼ਾਂ ਦੇ ਕੋਲ, ਸਿਚੁਏਸ਼ਨ ਤੇ ਵੇਖੀ ਕਿ ਕੁਝ ਸਮਾਂ ਪਹਿਲੇ ਖੂਨ ਦੀਆਂ ਬੋਤਲਾਂ ਚੜੀਆਂ, ਹੁਣ ਗਲੂਕੋਸ ਚੜ ਰਿਹਾ, ਕਿਤੇ ECG ਹੋ ਰਹੀ, ਕਿਤੇ ਅਲਟਰਾਸਾਊਂਡ ਹੋ ਰਿਹਾ, ਕਿਤੇ MRI ਹੋ ਰਹੀ ਹੈ, ਕਿਤੇ ਕੋਈ ਟੈਸਟ, ਕਿਤੇ ਕੋਈ ਟੈਸਟ ਹੋ ਰਿਹਾ। ਇੰਨੀ ਸਰੀਰ ਦੀ ਬੁਰੀ ਹਾਲਤ ਮਹਾਂਪੁਰਖਾਂ ਦੀ ਕਿ ਸਰੀਰ ਦਾ ਸਾਰਾ ਕਿਰਿਆ ਕਰਮ ਉਹ ਸਭ ਕੁਝ ਬੈੱਡ ਦੇ ਉੱਤੇ ਹੋ ਰਿਹਾ, ਇੰਨੀ ਬੁਰੀ ਹਾਲਤ ਸਰੀਰ ਦੀ। ਤੇ ਜਦੋਂ ਪ੍ਰੇਮੀ ਗਏ ਨਾ ਮਹਾਂਪੁਰਖਾਂ ਦੇ ਕੋਲ ਤੇ ਜਾ ਕੇ ਕਹਿੰਦੇ ਮਹਾਂਪੁਰਸ਼ੋ ਕਿੱਡਾ ਔਖਾ ਵੇਲਾ ਤੁਹਾਡੇ ਤੇ ਆ ਗਿਆ, ਕਿੱਡਾ ਔਖਾ ਵੇਲਾ, ਸਰੀਰ ਨੂੰ ਕਿੰਨੀਆਂ ਬਿਮਾਰੀਆਂ, ਕਿੰਨੇ ਟੈਸਟ ਹੋ ਰਹੇ, ਇੱਥੋਂ ਤੱਕ ਤੁਹਾਡਾ ਸਾਰਾ ਸਰੀਰਕ ਕਿਰਿਆ ਕਰਮ ਬੈੱਡ ਦੇ ਉੱਤੇ ਹੋ ਰਿਹਾ, ਬੜੀ ਅਫਸੋਸ ਦੀ ਗੱਲ। ਤੇ ਅੱਗੋਂ ਮਹਾਂਪੁਰਖ ਹੱਸ ਪਏ, ਕਹਿੰਦੇ ਇਹਦੇ 'ਚ ਅਫਸੋਸ ਵਾਲੀ, ਦੁੱਖ ਵਾਲੀ ਕਿਹੜੀ ਗੱਲ ਹੈ, ਇਹਦੇ 'ਚ ਦੁੱਖ ਵਾਲੀ ਕਿਹੜੀ ਗੱਲ? ਕਹਿੰਦੇ ਦੁੱਖ ਦਾ ਸਮਾਂ ਹੀ ਹੈ, ਸਭ ਕੁਝ ਬੈੱਡ ਤੇ ਹੋ ਰਿਹਾ। ਕਹਿੰਦੇ ਧਿਆਨ ਨਾਲ ਵੇਖੋ, ਇਹ ਦੁੱਖ ਦਾ ਸਮਾਂ ਨਹੀਂ, ਮੈਂ ਤੇ ਇਹ ਸੋਚਦੀ ਹਾਂ ਪਰਮੇਸ਼ਰ ਨੇ ਦੁਬਾਰਾ ਮੈਨੂੰ ਬੱਚਾ ਹੀ ਬਣਾ ਦਿੱਤਾ ਹੈ। ਬੱਚਾ ਹੀ ਹੁੰਦਾ ਹੈ ਨਾ ਜਿਹੜਾ ਸਭ ਕੁਝ ਬੈੱਡ ਦੇ ਉੱਤੇ ਕਰਦਾ ਹੈ। ਪਰਮੇਸ਼ਰ ਨੇ ਮੈਨੂੰ ਦੁਬਾਰਾ ਬੱਚਾ ਹੀ ਬਣਾ ਦਿੱਤਾ ਹੈ। ਕਹਿੰਦੇ ਮੈਨੂੰ ਤੇ ਇਦਾਂ ਮਹਿਸੂਸ ਹੋ ਰਿਹਾ, ਪਰਮੇਸ਼ਰ ਕਹਿੰਦਾ ਉਦਾਂ ਖਲੇਰੇ ਨਹੀਂ ਮੁੱਕਣੇ, ਮਿਲਣ ਵਾਲਿਆਂ ਦੀਆਂ ਲਾਈਨਾਂ ਨਹੀਂ ਟੁੱਟਣੀਆਂ। ਹੁਣ ਕੁਝ ਸਮਾਂ ਇਦਾਂ ਬੈੱਡ ਤੇ ਲੰਮੇ ਪੈ ਜਾ, ਹੱਥ ਵਿੱਚ ਫੜ ਲੈ ਮਾਲਾ ਤੇ ਜਿੰਨਾ ਸਿਮਰਨ ਕਰ ਸਕਦੀ ਏ ਕਰ, ਮੈਨੂੰ ਯਾਦ ਕਰ ਸਕਦੀ ਏ ਕਰ। ਮਹਾਂਪੁਰ ਕਹਿੰਦੇ ਅਸਲੀਅਤ 'ਚ ਦੁੱਖ ਦਾ ਸਮਾਂ ਨਹੀਂ ਆਇਆ, ਪਰਮੇਸ਼ਰ ਨੇ ਮੈਨੂੰ ਦੁਬਾਰਾ ਬੱਚਾ ਹੀ ਬਣਾ ਦਿੱਤਾ ਹੈ। ਵੇਖੋ ਉਹੋ ਹੀ ਦੁੱਖ ਏ ਜਿਹਦੇ ਵਿੱਚ ਅਸੀਂ ਤੁਸੀਂ ਆਮ ਲੋਕ ਪਿਆਰਿਓ ਹਾਏ ਹਾਏ ਕਰਦੇ ਆਂ, ਪਰ ਇੱਕ ਕਮਾਈ ਵਾਲਾ ਹੈ ਉਹ ਦੁੱਖ ਦੇ ਵਿੱਚੋਂ ਵੀ ਸੁੱਖ ਲੱਭ ਲੈਂਦਾ, ਉੱਥੇ ਵੀ ਪੋਜ਼ਿਟਿਵ ਹੋ ਜਾਂਦਾ। ਪੋਜ਼ਿਟਿਵ ਕੋਈ ਗੱਲ ਨਹੀਂ, ਜੇ ਔਖਾ ਵੇਲਾ ਆ ਗਿਆ ਨਾ, ਔਖਾ ਵੇਲਾ ਜੇ ਆ ਗਿਆ, ਜਿਹਨੇ ਸੌਖੇ ਵੇਲੇ ਹੱਥ ਨਹੀਂ ਛੱਡਿਆ ਉਹਨੇ ਔਖੇ ਵੇਲੇ ਵੀ ਨਹੀਂ ਛੱਡਣਾ। ਸੌਖਾ ਵੇਲਾ ਦਿੱਤਾ ਕਿੰਨੇ ਸੀ? ਉਹਨੇ ਹੀ ਦਿੱਤਾ ਹੈ ਨਾ। ਤੇ ਜੇ ਔਖਾ ਵੇਲਾ ਉਹਨੇ ਦਿੱਤਾ, ਜਿਹਨੇ ਸੌਖੇ ਵੇਲੇ ਸਾਥ ਨਿਭਾਇਆ ਤੇ ਔਖੇ ਵੇਲੇ ਵੀ ਸਾਥ ਛੱਡਣ ਵਾਲਾ ਨਹੀਂ। ਉਹ ਤੇ ਕਈ ਵਾਰੀ ਚੈੱਕ ਕਰਦਾ ਤੇਰੇ ਪ੍ਰੇਮ ਨੂੰ, ਤੇਰਾ ਪ੍ਰੇਮ ਕਿੱਥੋਂ ਤੱਕ ਪਹੁੰਚਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹਦਾ ਨਹੀਂ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਥੋੜਾ ਜਿਹਾ ਕਰੰਟ ਲੱਗਿਆ, ਤੇਰਾ ਨੇਮ ਡਟ ਕੇ ਵੱਧ ਗਿਆ। ਬਾਬਾ ਕਹਿੰਦਾ ਕਰੰਟ ਲਾਇਆ ਸਫਲ ਹੋ ਗਿਆ। ਮੈਂ ਤੇ ਲਾਇਆ ਇਸੇ ਪਿੱਛੇ ਸੀ। ਇਹ ਤੇ ਅਣਗਹਿਲੀ ਕਰਨ ਲੱਗ ਪਿਆ ਸੀ ਨਿਤਨੇਮ 'ਚ ਵੀ, ਇਹ ਤੇ ਅਣਗਹਿਲੀ ਕਰਨ ਲੱਗ ਪਿਆ ਸੀ ਬਾਣੀ ਪੜਨ 'ਚ ਵੀ, ਇਹ ਤੇ ਅਣਗਹਿਲੀ ਕਰਨ ਲੱਗ ਪਿਆ ਸੀ ਸੰਗਤ 'ਚ ਆਉਣ 'ਚ ਵੀ, ਇਹ ਤੇ ਅਣਗਹਿਲੀ ਕਰਨ ਲੱਗ ਪਿਆ ਸੀ ਸ਼ਹੀਦ ਸਿੰਘਾਂ ਦੇ ਸਤਿਕਾਰ ਵਿੱਚ ਵੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਮੇਰੀ ਬੇਨਤੀ, ਹਰ ਹਾਲ ਦੇ ਵਿੱਚ ਪੋਜ਼ਿਟਿਵ ਸੋਚੋ, ਪੋਜ਼ਿਟਿਵ ਰਿਹਾ ਕਰੋ, ਬੜਾ ਆਨੰਦ ਆਏਗਾ, ਬੜਾ ਆਨੰਦ। ਗੁਰੂ ਮਿਹਰ ਕਰੇ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਜੀ ਦੀ ਪਿਆਰੀ ਮਿੱਠੀ ਬਾਣੀ ਦੇ ਵਿੱਚੋਂ ਅੱਜ ਦੂਜਾ ਦਿਨ ਹੈ ਅੰਮ੍ਰਿਤ ਵੇਲੇ ਦਾ, ਤੇ ਨਵੀਂ ਸਿੱਖਿਆ ਲੈ ਕੇ ਜਾਣੀ। 2 ਸਬਕ ਪਹਿਲਾ ਸਿੱਖ ਲਿਆ, ਹੁਣ ਦੂਸਰਾ ਲੈਸਨ ਇਹ ਵੀ ਬੜਾ ਪਿਆਰਾ ਔਰ ਲਾਈਫ ਦੇ ਵਿੱਚ ਬੜਾ ਕੰਮ ਆਏਗਾ, ਬੜਾ। ਔਰ ਜਦੋਂ ਦੀਆਂ ਮੈਂ ਗੱਲਾਂ ਸ਼ੁਰੂ ਕੀਤੀਆਂ ਕਰਨੀਆਂ, ਅਨੇਕਾਂ ਮੈਨੂੰ ਮਿਲਦੇ ਨੇ, ਅਨੇਕਾਂ, ਕਿ ਜਦੋਂ ਦੇ ਇਹ ਪ੍ਰੋਗਰਾਮਾਂ ਦੇ ਨਾਲ ਅਸੀਂ ਜੁੜ ਗਏ ਆ, ਉਦੋਂ ਦੀਆਂ ਬਖਸ਼ਿਸ਼ਾਂ ਵਰਤਣ ਲੱਗ ਪਈਆਂ। ਤਾਂ ਹੀ ਤੇ ਮੈਂ ਇਸੇ ਲਈ ਰੋਜ਼ ਕਹਿੰਦਾ, ਦੁਪਹਿਰੀ 3 ਤੋਂ 4 ਔਰ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜੁੜਿਆ ਕਰੋ। 8 ਤੋਂ 9 ਰਾਤੀ ਫਤਿਹ TV ਤੇ ਵੀ ਚੱਲਦਾ। 3 ਵੇਲੇ ਮੈਂ ਰੋਜ਼ ਤੁਹਾਡੇ ਘਰਾਂ 'ਚ ਆਉਣਾ, 3 ਵੇਲੇ ਲਾਹਾ ਲੈ ਲਿਆ ਕਰੋ, ਜੁੜਿਆ ਕਰੋ, ਜੁੜਿਆ ਕਰੋ। ਤੇ ਜੇ ਕਿਸੇ ਵੇਲੇ ਮਿਸ ਹੋ ਜੇ, ਫਿਰ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ YouTube ਦਾ ਚੈਨਲ, ਉੱਥੇ ਸੁਣ ਲਿਆ ਕਰੋ। ਡੇਲੀ ਪ੍ਰੋਗਰਾਮ ਅਪਲੋਡ ਹੋ ਜਾਂਦੇ, PTC ਸਿਮਰਨ ਤੇ ਹੋ ਜਾਂਦੇ ਡੇਲੀ ਅਪਲੋਡ, ਤੇ ਜ਼ਰੂਰ ਲਾਹੇ ਲਿਆ ਕਰੋ। ਆਓ ਗੁਰੂ ਬਾਬਾ ਨਾਨਕ ਜੀ ਦੀ ਪਿਆਰੀ ਮਿੱਠੀ ਬਾਣੀ, ਸਾਰੀ ਸੰਗਤ ਇਸ ਬਾਣੀ ਦੇ ਵਿੱਚੋਂ 4 ਪੌੜੀਆਂ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਅੱਜ ਅਸੀਂ ਨਵੀਂ ਚੀਜ਼ ਸਿੱਖ ਕੇ ਜਾਣੀ ਹੈ ਬਾਪੂ ਜੀ ਦੇ ਦਰ ਤੋਂ। ਗੁਰੂ ਸੇਵਾ ਲਵੇ। ਪਹਿਲੇ ਇਹ ਸ਼ਬਦ
ਸਾਰੀ ਸੰਗਤ ਪੜਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਿਆਈ ਗੁਰਪੁਰਬ 31 ਮਈ ਨੂੰ ਆ ਰਿਹਾ ਹੈ ਔਰ ਇਸੇ ਸਬੰਧ ਦੇ ਵਿੱਚ 31 ਮਈ ਨੂੰ ਬੀਬੀ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਜੋ ਬਾਬਾ ਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਹੈ, ਉੱਥੇ ਵਿਸ਼ੇਸ਼ ਕੀਰਤਨ ਸਮਾਗਮ ਰੱਖੇ ਗਏ ਨੇ, ਜਿਨ੍ਹਾਂ ਵਿੱਚ ਰਾਤ ਨੂੰ 8 ਤੋਂ 9 ਦਾਸ ਨੇ ਕੀਰਤਨ ਦੁਆਰਾ ਆਪ ਜੀਆਂ ਦੇ ਦਰਸ਼ਨ ਕਰਨੇ ਨੇ, ਅਸੀਸਾਂ ਲੈਣੀਆਂ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜੋ ਤੁਸੀਂ ਰੋਜ਼ ਜੁੜਦੇ ਹੋ, ਆਪ ਜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਅਸਥਾਨ ਦੇ ਉੱਤੇ ਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣੀਆਂ। ਔਰ ਇਹ ਉਹ ਅਸਥਾਨ ਸਭ ਨੂੰ ਪਤਾ ਹੈ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਅਟਲ ਰਾਏ ਸਾਹਿਬ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਬਿਧੀ ਚੰਦ ਜੀ, ਹੋਰ ਵੀ ਰੰਗੇ ਗੁਰਸਿੱਖਾਂ ਨੇ ਇੱਥੇ ਚਰਨ ਪਾਏ ਨੇ। ਔਰ ਇਹ ਉਹ ਪਾਵਨ ਪਵਿੱਤਰ ਅਸਥਾਨ ਹੈ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਹਿ ਕੇ ਪ੍ਰਤੱਖ ਰੂਪ ਦੇ ਵਿੱਚ ਦਾਤਾਂ ਵੰਡਦੇ ਰਹੇ ਨੇ। ਆਓ, ਦਾਤਾਂ ਲੈਣ ਦਾ ਸਮਾਂ, ਝੋਲੀਆਂ ਭਰਵਾਉਣ ਦਾ ਸਮਾਂ। ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਾਰੀਆਂ ਸੰਗਤਾਂ ਨੇ ਗੁਰੂ ਪਿਤਾ ਦੇ ਚਰਨਾਂ ਦੇ ਵਿੱਚ ਖੁਸ਼ੀਆਂ ਲੈਣ ਵਾਸਤੇ 31 ਮਈ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ ਜਿਹੜੇ YouTube ਚੈਨਲ ਨੇ, ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ, ਇਹਨਾਂ ਚੈਨਲਾਂ ਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ,
ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਨਦੀਪ ਸਿੰਘ ਜੀ ਨੂੰ ਆਪ ਜੀ ਸੋਸ਼ਲ ਮੀਡੀਆ ਤੇ ਵੀ ਫੋਲੋ ਕਰ ਸਕਦੇ ਹੋ ਜੀ। ਭਾਈ ਸਾਹਿਬ ਦੇ ਰੋਜ਼ਾਨਾ ਦੇ ਸਮਾਗਮਾਂ ਦੀ ਜਾਣਕਾਰੀ ਅਤੇ ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸੰਵਰ ਜਾਏਗਾ। ਇਸ ਪ੍ਰਚਾਰ ਦਾ ਹਿੱਸਾ ਬਣਨ ਦੇ ਲਈ ਆਪ ਜੀ 7274000061 ਇਸ ਨੰਬਰ ਤੇ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ WhatsApp ਕਰੋ ਅਤੇ ਇਹ ਨੰਬਰ ਵੀ ਆਪਣੇ ਮੋਬਾਈਲ ਤੇ ਸੇਵ ਕਰਨ ਦੀ ਕਿਰਪਾਲਤਾ ਕਰੋ ਜੀ।
ਧੰਨਵਾਦ।